Obama is right. India's development can't go far without resolving ethnic issues. Whatever Obama's reason was for saying this, he has touched on a sensitive issue of India's national governance, the treatment of minorities. On Tuesday, some activist organizations planned a shutdown strike in the southern parts of Assam state. On June 5th, tension has returned as 2 people were killed in gunfire at Assam's Damji district despite a historic MOU in 2022. ਉਹਨਾਂ ਨੇ ਕਿਹਾ ਵੀ 1 ਸਾਲ ਦੇ ਵਿੱਚ ਅਸਾਮ ਦੇ ਵਿੱਚ 780 ਇਨਸੀਡੈਂਟਸ ਹੋਈਆਂ ਨੇ ਰਾਈਟਸ ਦੇ, ਔਰ ਉਹਦੇ 'ਚ 1498 ਵਿਕਟਮ ਨੇ ਜਿਹੜੀਆਂ ਇਸ ਵਾਇਲੈਂਸ ਦੀਆਂ ਘਟਨਾਵਾਂ ਹੋਈਆਂ। ਇਹ ਬਿਓਰ ਵੀ ਹੈ ਕਿ ਵੀ ਉਹਨਾਂ ਨੂੰ ਅਸਾਮ ਦੇ ਦੂਜਿਆਂ ਲੋਕਾਂ ਨੂੰ ਕਿ ਤੁਹਾਨੂੰ ਤਾਂ ਇਹ ਗੁਰਬਤ 'ਚ ਮਾਰ ਰਹੇ ਨੇ, 83% ਟੀ ਤੁਸੀਂ ਕਰ ਰਹੇ ਹੋ, ਇਹ ਐਕਸਪੋਰਟ ਮਨੀ ਬਣਾ ਰਹੇ ਨੇ, ਪਰ ਤੁਹਾਡੇ ਤਾਂ ਇਹ ਕੋਈ ਨਾ ਇਨਵੈਸਟ ਕਰਦੇ ਨੇ ਨਾ ਡਿਵੈਲਪ ਕਰਦੇ ਨੇ। ਉਹਨਾਂ ਨੇ ਕਿਹਾ ਜੀ ਠੀਕ ਹੈ, ਅਮਰੀਕਾ ਜਿੰਨਾ ਮਰਜ਼ੀ ਗੁੱਡੇ ਬੰਨੇ ਭਾਰਤ ਦੀ ਡੈਮੋਕ੍ਰੇਸੀ ਦੇ ਔਰ ਦੂਸਰਿਆਂ ਦੇ, ਪਰ ਜੇ ਐਥਨਿਕ ਗਰੁੱਪ ਡਿਵੈਲਪ ਨਹੀਂ ਹੁੰਦੇ, ਉਹ ਡਿਵੀਜ਼ਨ ਲਾਈ ਕਰਦੀ ਹੈ, ਰਿਲੀਜੀਅਸ ਲਾਈਨਸ ਦੇ ਡਿਵੀਜ਼ਨ ਰਹਿੰਦੀ ਹੈ ਔਰ ਮਾਡਰਨਾਈਜੇਸ਼ਨ ਨਹੀਂ ਹੁੰਦੀ, ਫਿਰ ਇਹ ਜਿਹੜਾ ਹੈ ਅਲਟੀਮੇਟਲੀ ਇਸ 'ਚੋਂ ਡਿਵੀਜ਼ਨ ਹੀ ਨਿਕਲਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗਲੋਬਲ ਟਾਈਮਜ਼ ਚੀਨ ਦੀ ਸਰਕਾਰੀ ਆਵਾਜ਼ ਹੈ ਔਰ ਗਲੋਬਲ ਟਾਈਮਜ਼ ਨੇ ਇੱਕ ਆਪਣੇ ਆਰਟੀਕਲ ਵਿੱਚ ਭਾਰਤ ਦੀ ਅੰਦਰੂਨੀ ਸਥਿਤੀ ਤੇ ਦਿਲਚਸਪੀ ਵਾਲੀ ਜਿਹੜੀ ਹੈ ਟਿੱਪਣੀ ਉਹ ਕੀਤੀ ਹੈ ਔਰ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਓਬਾਮਾ ਵੱਲੋਂ CNN ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਗਿਆ ਹੈ ਕਿ ਭਾਰਤ ਜਦੋਂ ਤੱਕ ਘੱਟ ਗਿਣਤੀਆਂ ਦੇ ਮਸਲੇ ਹੱਲ ਨਹੀਂ ਕਰ ਸਕਦਾ, ਉਹ ਅੱਗੇ ਨਹੀਂ ਵਧ ਸਕਦਾ। ਸੋ ਵੀਅਰਸ, ਜ਼ਾਹਿਰ ਹੈ ਕਿ ਓਬਾਮਾ ਵਾਂਗ ਇਹ ਵੀ ਭਾਰਤ ਦੇ ਟੋਟੇ ਹੋਣ ਵੱਲ ਸਿਆਸੀ ਇਸ਼ਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਕਿ ਜਿਹੜੀ ਮੋਦੀ ਦੀ 3 ਰੋਜ਼ਾ ਹਾਈ ਪ੍ਰੋਫਾਈਲ ਵਿਜ਼ਿਟ US ਦੀ ਹੋਈ, ਬੇਸ਼ੱਕ ਉਸ ਦੇ ਵਿੱਚ ਕੋਈ ਇਸ ਕਿਸਮ ਦੀ ਜੁਆਇੰਟ ਸਟੇਟਮੈਂਟ ਤਾਂ ਸਾਹਮਣੇ ਨਹੀਂ ਆਈ ਜਿਹਦੇ 'ਚ ਚੀਨ ਦਾ ਨਾਂ ਲਿਆ ਹੋਏ, ਲੇਕਿਨ ਜਿਸ ਕਿਸਮ ਦੇ ਹਥਿਆਰਾਂ ਦੇ ਸੌਦੇ ਉਹਨਾਂ 'ਚ ਵੀ ਬੇਸ਼ੱਕ ਕੋਈ ਫਾਈਨਲ ਨਹੀਂ ਹੋਇਆ, ਪਰ $3 ਬਿਲੀਅਨ ਦੇ ਆਰਮਡ ਡਰੋਨਸ ਔਰ ਉਹੀ ਪਾਰਟਨਰਸ਼ਿਪ ਇੰਡੋ ਪੈਸੀਫਿਕ ਔਰ ਹਾਈ ਪ੍ਰੋਫਾਈਲ ਗੱਲਬਾਤ, ਭਾਵੇਂ ਬਹੁਤ ਸਾਰੀ ਹੌਟ ਏਅਰ ਸੀ, ਰਾਦਰ ਅਸੀਂ ਉਹ ਸਾਰੀ ਟ੍ਰਿਪ ਨੂੰ ਡਿਸਕਸ ਕੀਤਾ ਕਿ ਕਿਵੇਂ ਉਹ ਸਾਰੇ ਦੌਰੇ ਦੀ ਫੂਕ ਵੀ ਨਿਕਲੀ। ਉਹ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਹੋਏ ਜਾਂ ਬਾਅਦ 'ਚ ਜਿਵੇਂ ਵਾਲ ਸਟਰੀਟ ਜਰਨਲ ਦੀ ਬੀਬੀ ਸਦੀਕੀ ਨੂੰ ਇਹਨਾਂ ਨੇ ਟਰੋਲ ਕੀਤਾ ਔਰ ਵਾਈਟ ਹਾਊਸ ਨੇ ਵਾਪਸ ਕਾਊਂਟਰ ਕੀਤਾ, ਉਹਦੇ 'ਚ ਭਾਵੇਂ ਉਹਨਾਂ ਦੀ ਫਰਸਟ੍ਰੇਸ਼ਨ ਵੀ ਨਜ਼ਰ ਆ ਰਹੀ ਸੀ, ਜਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਇੰਟਰਵਿਊ ਜਿਹੜਾ ਕ੍ਰਿਸਟੀਨ ਅਮਨਪੋਰ ਨੂੰ CNN ਦੀ ਜਿਹੜੀ ਬੜੀ ਸੀਜ਼ਨਡ ਜਰਨਲਿਸਟ ਹੈ ਉਹਨਾਂ ਨੇ ਦਿੱਤਾ, ਜਿਹਦੇ 'ਚ ਉਹਨੇ ਕਿਹਾ ਵੀ ਜਿੱਧਰ ਇੰਡੀਆ ਜਾ ਰਿਹਾ, ਹਿੰਦੂ ਇੰਡੀਆ, ਮੁਸਲਿਮ ਇੰਡੀਆ, ਜੇ ਇਸ ਐਥਨਿਕ ਇਸ਼ੂ ਨੂੰ ਰਿਜ਼ੋਲਵ ਨਾ ਕੀਤਾ ਤੇ ਇੰਡੀਆ ਟੁੱਟੇਗਾ। ਇਹ ਬਿਲਕੁਲ ਭਵਿੱਖਬਾਣੀ ਵਾਂਗ ਹੈ। ਔਰ ਇਹ ਆਲਮੋਸਟ ਉਸੇ ਟਾਈਮ 'ਤੇ ਜਦੋਂ ਕਿ ਇੱਥੇ ਮੋਦੀ ਸੀ ਔਰ ਇੱਕ ਪਾਸੇ ਬਾਈਡਨ ਉਸ ਦਾ ਗੁਣਗਾਇਨ ਕਰ ਰਿਹਾ ਸੀ, ਓਬਾਮਾ ਇਸ ਕਿਸਮ ਦੀ ਜਿਹੜੀ ਆ ਉਹ ਪ੍ਰੋਫੈਸੀ ਜਾਂ ਫੋਰਕਾਸਟ ਕਰ ਰਿਹਾ ਸੀ। ਸੋ ਇਹ ਵੀ ਇੱਕ ਮੈਸੇਜ ਦੇਣ ਦੀ ਲਾਈਨ ਹੈ। ਲੇਕਿਨ ਇਸ ਸਾਰੇ ਦੇ ਨਾਲ ਅਸੀਂ ਉਸ ਤੋਂ ਪਹਿਲਾਂ ਦੇਖਿਆ ਕਿ ਵੀ ਕਾਂਗਰੈਸ਼ਨਲ ਕਮੇਟੀ ਨੇ ਇਹ ਕਿਹਾ ਜੀ ਕਿ ਇੰਡੀਆ ਨੂੰ ਨੈਟੋ ਪਲੱਸ ਦਾ ਹਿੱਸਾ ਬਣਾ ਲਿਆ ਜਾਏ। ਹਾਲਾਂਕਿ ਇੰਡੀਆ ਦੇ ਆਪਣੇ ਕੁਝ ਜਿਹੜੇ ਅਬਜ਼ਰਵਰ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਨੂੰ ਖਿੱਚ ਕੇ ਸਿੱਧਾ ਚੀਨ ਦੇ ਮੂੰਹ 'ਚ ਦੇਣ ਵਾਲੀ ਲਾਈਨ ਹੈ ਔਰ ਉਸ ਨੂੰ ਵਕਤੀ ਤੌਰ 'ਤੇ ਇੰਡੀਆ ਨੇ ਕੋਈ ਸਟਰੋਂਗ ਰਿਜੈਕਸ਼ਨ ਵੀ ਨਹੀਂ ਕੀਤੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਮਾਮਲਿਆਂ 'ਚ ਜਿਹੜਾ ਮੋਦੀ ਸਰਕਾਰ ਹੈ ਉਹਦਾ ਟਿਲਟ ਪੂਰੀ ਤਰ੍ਹਾਂ ਜਿਹੜਾ ਹੈ ਉਹ ਉਸ 'ਚੋਂ ਨਿਕਲ ਕੇ ਅਮਰੀਕਾ ਦੇ ਵੱਲ ਹੈ। ਰਸ਼ੀਆ ਨੇ ਹਾਲਾਂਕਿ ਇਹਨਾਂ ਦਾ ਹਾਲ ਇਹੀ ਹੈ, ਉਹ 2 ਬੇੜੀਆਂ 'ਤੇ ਪੈਰ ਰੱਖਣ ਵਾਲਿਆਂ ਵਾਂਗ ਵਾਪਸ ਜਾ ਕੇ 2 ਦਿਨ ਬਾਅਦ ਜਿਹੜਾ ਪੁਤਿਨ ਨੂੰ ਕਾਲ ਕਰ ਰਿਹਾ, ਉਹਦੇ ਨਾਲ ਗੱਲਬਾਤ ਕਰ ਰਿਹਾ। ਪੁਤਿਨ ਵੀ ਕਹਿ ਰਿਹਾ ਇੰਡੀਆ ਇਜ਼ ਸਟਰੋਂਗ ਨੇਸ਼ਨ ਔਰ ਜੈਸ਼ੰਕਰ ਵੀ ਕਹਿ ਰਿਹਾ ਜੀ ਨਹੀਂ, ਅਸੀਂ ਜਿਹੜਾ ਸਾਡੀ ਫਲਾਣੀ ਰਿਲੇਸ਼ਨਸ਼ਿਪ ਤੇ ਢਿਮਕੀ ਰਿਲੇਸ਼ਨਸ਼ਿਪ। ਲੇਕਿਨ ਇਹ ਬਹੁਤ ਵਾਰੀ ਜਿਹੜਾ ਹੈ ਉਹ ਆਪਣੀ ਡੋਮੈਸਟਿਕ ਕਰਾਊਡ ਦੀ ਕੰਜ਼ੰਪਸ਼ਨ ਲਈ ਹੁੰਦਾ ਹੈ।
ਕੁਝ ਚੀਜ਼ਾਂ ਡੈਮੇਜ ਕੰਟਰੋਲ ਲਈ ਹੁੰਦੀਆਂ ਨੇ ਜੋ ਇੰਟਰਨੈਸ਼ਨਲੀ ਗੱਲ ਪੋਲਿਟਿਕਸ ਦੇ ਵਿੱਚ ਚੱਲ ਰਹੀ ਹੁੰਦੀ ਹੈ, ਉਹਨੂੰ ਦੇਖਣ ਦੀ ਗੱਲ ਹੁੰਦੀ ਹੈ। ਪਰ ਅਗੇਨ ਮੇਰੀ ਦਿਲਚਸਪੀ ਸੀ ਵੀ ਚੀਨ ਨੇ ਸਾਰੀ ਡਿਵੈਲਪਮੈਂਟ ਤੇ ਮੋਦੀ ਦੇ ਦੌਰੇ ਨੂੰ ਲੈ ਕੇ ਡਿਊਰਿੰਗ ਦਾ ਟੂਰ ਇਹ ਸਾਰਾ ਕੀ ਹੋਇਆ। ਹਾਲਾਂਕਿ ਅਮਰੀਕਾ ਨੇ ਤੁਸੀਂ ਦੇਖੋ ਇਹਨਾਂ ਦੀ ਆਪਣੀ ਇੱਕ ਕਿਸਮ ਦੀ ਪੋਲਿਟਿਕਸ ਹੈ ਕਿ ਮੋਦੀ ਦੇ ਇੱਥੇ ਆਉਣ ਤੋਂ ਠੀਕ ਪਹਿਲੇ ਉਹਨਾਂ ਦੇ ਮਿਸਟਰ ਐਂਟਨੀ ਬਲਿੰਕਨ ਜਿਹੜੇ ਫੋਰਨ ਸੈਕਟਰੀ ਨੇ ਉਹ ਬੀਜਿੰਗ 'ਚ ਬੈਠੇ ਹੋਏ ਸੀ ਔਰ ਪੂਰਾ ਲੰਬੀ ਚੌੜੀ ਗੱਲਬਾਤ ਜਾਂ ਦੂਜੇ। ਇਹ ਵੱਖਰੀ ਗੱਲ ਹੈ ਕਿ ਵੀ ਤੋਰ ਉਹਨੂੰ ਵੀ ਉਹਨਾਂ ਨੇ ਉਵੇਂ ਹੀ ਬੇਰੰਗ ਦਿੱਤਾ। ਇਹੀ ਕਾਰਨ ਸੀ ਕਿ ਜਦੋਂ ਉਹ ਵਾਪਸ ਆ ਜਾਂਦਾ ਜਾਂ ਦੂਜਾ ਤੇ ਉਹੀ ਬਾਈਡਨ ਜਿਹਨੇ ਪਹਿਲਾਂ ਇਹ ਦੌਰਾ ਪਲਾਨ ਕੀਤਾ ਉਹਦਾ, ਕਿਉਂਕਿ ਉਸ ਤੋਂ ਪਹਿਲਾਂ ਪਲਾਨ ਕੀਤਾ ਹੋਇਆ ਸੀ, ਉਦੋਂ ਆ ਗਿਆ ਜੀ ਸਪਾਈ ਬੈਲੂਨ ਆ ਗਏ ਚਾਈਨਾ ਦੇ ਔਰ ਉਹ ਦੌਰਾ ਕੈਂਸਲ ਕਰਤਾ। ਬਾਈਡਨ ਨੇ ਕਿਹਾ ਕਿ ਇੱਕ ਡਿਕਟੇਟਰ ਬੈਠਾ ਹੋਇਆ ਚਾਈਨਾ 'ਚ ਤੇ ਚਾਈਨਾ ਨੇ ਵੀ ਉਹਦਾ ਜਵਾਬ ਦਿੱਤਾ। ਸੋ ਉਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਲੈਂਦੇ ਹੋ ਜਦੋਂ ਇਸ ਕਿਸਮ ਦਾ ਹੁੰਦਾ ਹੈ ਕਿ ਜੀ ਲੈਂਗੁਏਜ ਡਿਪਲੋਮੇਸੀ ਦੇ ਵਿੱਚ ਲੈਂਗੁਏਜ ਮੈਟਰ ਕਰਦੀ ਹੈ। ਇਹ ਨਹੀਂ ਹੁੰਦਾ ਵੀ ਅੰਦਰ ਸਮਝੌਤੇ ਦੇ ਕੀ ਹੋਇਆ, ਪ੍ਰੈਸ ਸਾਹਮਣੇ ਕੀ ਕਿਹਾ, ਉਹਦੇ ਚੋਂ ਜੋ ਨਿਕਲਦਾ ਉਹਦੇ ਤੋਂ ਇਹ ਲੱਗਾ ਕਿ ਵੀ ਜੋ ਇਹ ਐਂਟਨੀ ਬਲਿੰਕਨ ਜਾਂ ਉਹ ਪਹਿਲਾਂ ਸਪਾਈ ਬੈਲੂਨ ਜਾਂ ਦੂਜੇ ਦਬਕੇ ਨਾਲ ਅਮਰੀਕਾ ਸਮਝਦਾ ਸੀ ਵੀ ਚਾਈਨਾ ਨੂੰ ਉਹ ਕਾਰਨਰ ਕਰ ਰਹੇ ਨੇ, ਪਰ ਚਾਈਨਾ ਨੇ ਜੋ ਕੋਈ ਹੱਥ ਪੱਲਾ ਫੜਾਇਆ ਨਹੀਂ ਲੱਗਦਾ, ਜਾਂ ਚਾਈਨਾ ਨੇ ਇਹ ਵੀ ਇਹਨਾਂ ਨੂੰ ਰੀਬਫ ਕੀਤਾ ਹੋਇਆ ਕਿ ਵੀ ਤੁਸੀਂ ਇੱਕ ਪਾਸੇ ਇੰਡੀਆ ਨੂੰ ਸੱਦ ਕੇ ਆਪਣਾ ਜਵਾਈ ਬਣਾਇਆ ਹੋਇਆ ਤੇ ਦੂਜੇ ਪਾਸੇ ਜਿਹੜਾ ਉਹ ਸਾਡੇ ਨਾਲ ਵੀ ਕਰ ਦਿਓ। ਪਰ ਬਾਈਡਨ ਦਾ ਇਮੀਡੀਏਟ ਇਹ ਕਹਿਣਾ ਕਿ ਜੀ ਉੱਥੇ ਡਿਕਟੇਟਰ ਬੈਠਾ ਹੈ, ਇਹ ਉਹਦੀ ਫਰਸਟ੍ਰੇਸ਼ਨ ਸੀ। ਲੇਕਿਨ ਚਾਈਨਾ ਇੰਡੀਆ ਬਾਰੇ ਕੀ ਕਹਿੰਦਾ ਹੈ ਜਾਂ ਉਸ ਦੌਰੇ 'ਚੋਂ ਕੀ ਹੈ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਕਮਿਊਨਿਸਟ ਕੰਟਰੀ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸ਼ੀ ਜਿਨਪਿੰਗ ਡਿਕਟੇਟਰ ਹੈ। ਬਿਲਕੁਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵਨ ਪਾਰਟੀ ਉੱਥੇ ਰੂਲ ਹੈ ਔਰ ਜੋ ਫੈਸਲਾ ਉਹਨਾਂ ਦੀ ਕਮਿਊਨਿਸਟ ਪਾਰਟੀ ਜਿਸ ਦਾ ਨੂੰ ਹੈਡ ਸ਼ੀ ਜਿਨਪਿੰਗ ਕਰਦਾ ਐਜ਼ ਏ ਪ੍ਰੈਜ਼ੀਡੈਂਟ, ਉਹ ਫਾਈਨਲ ਵਰਡ ਹੁੰਦਾ। ਉੱਥੇ ਡਿਬੇਟਸ ਨਹੀਂ ਹੁੰਦੀਆਂ ਕਿ ਜੀ ਕੌਣ ਫੋਰ ਹੈ ਕੌਣ ਅਗੇਂਸਟ ਹੈ। ਇਸ ਗੱਲ ਦਾ ਵੀ ਕੋਈ ਭੁਲੇਖਾ ਨਹੀਂ ਹੈ ਕਿਸੇ ਨੂੰ ਕਿ ਜਿਹੜੀ PLA ਹੈ ਪੀਪਲਜ਼ ਲਿਬਰੇਸ਼ਨ ਆਰਮੀ, ਇਹ ਐਕਚੁਅਲੀ ਸਾਰੀ ਉਹੀ ਆਰਮੀ ਹੈ ਜਿਹੜੀ ਜਦੋਂ ਕਮਿਊਨਿਸਟ ਮੂਵਮੈਂਟ ਨੇ ਮਾਓ ਜ਼ੇਤੁੰਗ ਦੇ ਥੱਲੇ ਸ਼ੀ ਜਿਨਪਿੰਗ ਜਿਹੜਾ ਕਿ ਉਹਦਾ ਨਾਂ ਸੀ ਜਿਹੜਾ ਉਹਨਾਂ ਦਾ ਇਹਨਾਂ ਦਾ ਬਿਠਾਇਆ ਹੋਇਆ ਸੀ ਉੱਥੇ ਟਿਟੂਲਰ ਹੈਡ, ਉਸ ਨੂੰ ਜਿਹੜਾ ਉਹ ਡਿਫੀਟ ਕੀਤਾ, ਬਾਕੀ ਕਲੋਨੀਅਲ ਰੂਲ ਤੋਂ ਫ੍ਰੀ ਕਰਵਾਇਆ ਔਰ ਜਿਹੜਾ ਉਹਨਾਂ ਨੇ ਪਹਿਲਾਂ ਨੈਨਕਿੰਗ ਜਿਹੜੀ ਉਸ ਵੇਲੇ ਕੈਪੀਟਲ ਸੀ ਉਹ ਫਿਰ ਬੀਜਿੰਗ, ਔਰ ਉਹ ਜਿਹੜਾ ਡਿਕਟੇਟਰ ਹੈ ਚਿਆਂਗ ਕਾਈ ਸ਼ੇਕ, ਉਹ ਦੌੜ ਕੇ ਫਾਰਮੂਸਾ ਆਈਲੈਂਡ ਦੇ ਵਿੱਚ ਜਿਹਨੂੰ ਅੱਜ ਤਾਈਵਾਨ ਕਿਹਾ ਜਾਂਦਾ ਉੱਥੇ ਚਲਾ ਗਿਆ। ਔਰ ਇਸ ਸਾਰੇ ਦੇ ਥੱਲੇ ਜਿਹੜੀ ਉਹਨਾਂ ਦੀ ਕਮਿਊਨਿਸਟਾਂ ਦੀ ਆਰਮੀ ਸੀ ਉਸੇ ਨੂੰ ਹੀ ਰੈਗੂਲਰ ਪੀਪਲਜ਼ ਲਿਬਰੇਸ਼ਨ ਆਰਮੀ 'ਚ ਕਨਵਰਟ ਕਰ ਦਿੱਤਾ ਗਿਆ। ਸੋ ਇਹ ਜਿਹੜੀ ਆਰਮੀ ਹੈ PLA ਇਹ ਕਮਿਊਨਿਸਟ ਪਾਰਟੀ ਦੀ ਆਰਮੀ ਹੈ। ਸੋ ਉਹਨਾਂ ਨੇ ਵੀ ਔਰ ਇਸੇ ਤਰ੍ਹਾਂ ਜਿਹੜੀ ਚਾਈਨਾ ਦੀ ਆਫੀਸ਼ੀਅਲ ਆਵਾਜ਼ ਹੈ, ਕਹਿਣ ਨੂੰ ਇਹ ਨਿਊਜ਼ਪੇਪਰ ਹੈ ਗਲੋਬਲ ਟਾਈਮਸ ਕਿ ਜੀ ਇਹ, ਪਰ ਜੋ ਗਲੋਬਲ ਟਾਈਮਸ ਛਪਦਾ ਹੈ ਉਹ ਇਨਫੈਕਟ ਚਾਈਨਾ ਦੀ ਪਾਲਿਸੀ ਹੁੰਦਾ। ਜੋ ਹਾਲਾਂ ਉਹਦੇ 'ਚ ਹੁੰਦਾ ਜੀ ਫਲਾਣਾ ਉਹ ਰਿਸਰਚਰ ਉਹ ਫਲਾਣੀ ਯੂਨੀਵਰਸਿਟੀ, ਪਰ ਗਲੋਬਲ ਟਾਈਮਸ ਦੀ ਹਰ ਇੱਕ ਨੂੰ ਜਿਹੜੇ ਵੀ ਦੁਨੀਆ 'ਚ ਜਿਨ੍ਹਾਂ ਨੇ ਦੇਖਣਾ ਹੈ ਵੀ ਚੀਨ ਕਿਸ ਲਾਈਨ 'ਤੇ ਕੀ ਸੋਚ ਰਿਹਾ ਹੈ, ਉਹ ਗਲੋਬਲ ਟਾਈਮਸ ਨੂੰ ਮੋਨੀਟਰ ਕਰਦੇ ਨੇ। ਔਰ ਹੁਣ ਵੈਸੇ ਵੀ ਉਹ ਜ਼ਮਾਨਾ ਆ ਗਿਆ ਕਿ ਇੱਕ ਜ਼ਮਾਨਾ ਸੀ ਅਸੀਂ ਜਦੋਂ ਗਰੋ ਹੋ ਰਹੇ ਸੀ ਤਾਂ ਉਦੋਂ ਹੁੰਦਾ ਸੀ ਜੀ ਫਲਾਣੀ ਥਾਂ ਜਸੂਸ ਫੜਿਆ ਗਿਆ, ਉਹਦੀ ਘੜੀ ਦੇ ਵਿੱਚ ਟਰਾਂਸਮੀਟਰ ਲੱਗਾ ਸੀ, ਉਹ ਫਲਾਣੀ ਥਾਂ ਟਰਾਂਸਮਿਟ ਕਰ ਰਿਹਾ ਸੀ ਤੇ ਦਿਨੇ ਉਹ ਮੰਗਤਾ ਹੁੰਦਾ ਸੀ, ਸ਼ਾਮ ਨੂੰ ਉਹ ਫਲਾਣਾ ਹੁੰਦਾ। ਹੁਣ ਉਹ ਹੀ ਨਹੀਂ, ਹੁਣ ਤੁਸੀਂ 90% ਤੁਸੀਂ ਜਿਹੜੀ ਇੰਟੈਲੀਜੈਂਸ ਹੈ ਕੀ ਕਿੱਥੇ ਚੱਲ ਰਿਹਾ ਹੈ ਉਹਨੂੰ ਜੇ ਤੁਸੀਂ ਮੀਡੀਆ ਨੂੰ ਕਲੋਜ਼ਲੀ ਮੋਨੀਟਰ ਕਰਦੇ ਹੋ। ਇਸੇ ਲਈ ਅਸੀਂ ਆਪਣੇ ਜਦੋਂ ਵਿਊਅਰਸ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੇ ਸਾਨੂੰ ਅੱਡ ਕਿਤੇ ਵੀ ਉਹ ਲਿਖਤ ਦੇਖਦੇ ਨੇ ਜਾਂ ਕਿਤੇ ਵੀ ਆਉਂਦਾ, ਉਹ ਸਾਨੂੰ ਬਹੁਤ ਹੈਲਪ ਕਰਦਾ ਅੰਡਰਸਟੈਂਡ ਕਰਨ 'ਚ ਕਿੱਥੇ ਕੀ ਅੱਜ 90% ਇੰਟੈਲੀਜੈਂਸ ਅਖਬਾਰਾਂ ਦੇ, ਹੁਣ ਤਾਂ ਚਲੋ ਪ੍ਰਿੰਟ ਮੀਡੀਆ ਦੇ ਵੀ ਅਹਿਮੀਅਤ ਘਟਦੀ ਜਾਂਦੀ ਹੈ, ਅਦਰਵਾਈਜ਼ ਵੀ ਤੁਸੀਂ ਉਹਨਾਂ ਦਾ ਦੇ ਜਿਹੜੀ ਸਰਕਾਰੀ ਕੋਈ ਵੀ ਕਮਿਊਨੀਕੇਸ਼ਨ ਹੈ ਉਸ ਤੋਂ ਅੰਦਾਜ਼ਾ ਲਾਉਂਦੇ ਹੋ। ਸੋ ਇਹ ਜਿਹੜਾ ਟੁੱਟਿਆ ਭਰਮ ਕਿ ਭਾਈ ਚਾਈਨਾ ਨੇ ਕੋਈ ਕਾਮੈਂਟ ਨਹੀਂ ਕੀਤਾ, ਉਹਨੇ ਰਾਦਰ ਹੁਣ ਕਿਉਂਕਿ ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਜਿਹਨੂੰ ਇੰਡੀਆ ਹੋਸਟ ਕਰ ਰਿਹਾ SCO, ਇਹ ਚਾਈਨਾ ਦੀ ਬਣਾਈ ਹੋਈ ਹੈ ਜਿਹਦੇ 'ਚ ਪਾਕਿਸਤਾਨ ਵੀ ਪਾਰਟਿਸਿਪੇਟ ਕਰੇਗਾ। ਉਹਨਾਂ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਔਰ
ਸ਼ੀ ਜਿਨਪਿੰਗ ਵੀ ਉਹ ਬਾਈ ਜ਼ੂਮ ਹੀ ਕਰਨਗੇ। ਅੱਛਾ, ਲੇਕਿਨ ਇੰਡੀਆ ਹੋਸਟ ਕਰ ਰਿਹਾ, ਉਹਦੇ ਚੋਂ ਕੀ ਨਿਕਲੇਗਾ ਕੀ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ। ਬਿਲਕੁਲ। ਸੋ ਇਸ ਪੀਰੀਅਡ 'ਚ ਜਦੋਂ ਕਿ SCO ਦੀ ਕਾਨਫਰੰਸ ਹੋਣ ਜਾ ਰਹੀ ਹੈ, ਮੋਦੀ ਆਪਣਾ ਦੌਰਾ ਖ਼ਤਮ ਕਰਕੇ ਉੱਥੇ ਪਹੁੰਚਿਆ। ਭਾਰਤ ਦੇ ਵਿੱਚ ਜਿਹੜੀ ਹੈ BJP ਆਪਣੀ 9 ਈਅਰ ਰੂਲ ਨੂੰ ਲੈ ਕੇ 2024 ਇਲੈਕਸ਼ਨਾਂ ਦੀ ਤਿਆਰੀ ਕਰ ਰਿਹਾ। ਐਨ ਇੱਕ ਇਸ ਮੌਕੇ ਗਲੋਬਲ ਟਾਈਮਸ ਦੇ ਵਿੱਚ ਆਰਟੀਕਲ ਨੇ ਸ਼ਾਇਦ ਇੰਡੀਅਨ ਪਾਲਿਸੀ ਮੇਕਰਸ ਦੀ ਨੀਂਦ ਹਰਾਮ ਕੀਤੀ ਹੈ ਕਿ ਜਦੋਂ ਓਬਾਮਾ ਗੱਲ ਕਰਦਾ ਹੈ ਐਥਨਿਕ ਸਟ੍ਰਾਈਫ ਦੀ, ਉਹ ਤਾਂ ਹਿੰਦੂ ਮੁਸਲਮਾਨ ਇਸ਼ੂ ਦੀ ਗੱਲ ਕਰ ਰਿਹਾ ਕਿ ਭਾਈ ਭਾਰਤ 'ਚ ਮਾਈਨੋਰਟੀਜ਼ ਨਾਲ ਧੱਕਾ ਹੋ ਰਿਹਾ ਔਰ ਉਹਨਾਂ ਨੂੰ ਦੇ ਨਾਲ ਜਿਹੜਾ ਹੈ ਇਹ ਹਿੰਦੂਤਵਾਦੀ ਆਈਡੀਓਲੋਜੀ ਫੇਅਰ ਨਹੀਂ ਹੈ। ਪਰ ਚਾਈਨਾ ਨੇ ਆਲ ਟੂਗੈਦਰ ਇੱਕ ਡਿਫਰੈਂਟ ਐਂਗਲ ਤੋਂ ਇਸ ਇਸ਼ੂ ਨੂੰ ਲਿਆ ਔਰ ਉਹ ਆਰਟੀਕਲ ਜਿਹੜਾ ਕਿ ਡਿੰਗ ਗੈਂਗ ਨੇ ਲਿਖਿਆ ਔਰ ਜਿਸ ਦਾ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਹੀ ਉਸ ਦੀ ਦਾ ਆਥਰ ਸੀਨੀਅਰ ਐਡੀਟਰ ਹੈ ਵਿਦ ਪੀਪਲਸ ਡੇਲੀ ਐਂਡ ਕਰੰਟਲੀ ਅ ਸੀਨੀਅਰ ਫੈਲੋ ਵਿਦ ਚੌਂਗ ਕਿਓਂਗ ਇੰਸਟੀਚਿਊਟ ਫਾਰ ਫਾਈਨੈਂਸ਼ੀਅਲ ਸਟੱਡੀਜ਼ ਐਟ ਰੈਨਮਿਨ ਯੂਨੀਵਰਸਿਟੀ ਆਫ ਚਾਈਨਾ। ਹੁਣ ਇਸ ਆਰਟੀਕਲ ਦਾ ਮੈਂ ਆਰਟੀਕਲ ਤਾਂ ਨਹੀਂ ਡਿਸਕਸ ਕਰਾਂਗਾ, ਜਿਹੜੇ ਦਿਲਚਸਪੀ ਰੱਖਦੇ ਨੇ ਗੂਗਲ ਤੇ ਇਸ ਨੂੰ ਲੱਭ ਸਕਦੇ ਨੇ। ਉਹਨੇ ਕਿਹਾ ਹੈਡਲਾਈਨ ਹੈ ਓਬਾਮਾ ਇਜ਼ ਰਾਈਟ, ਇੰਡੀਆਜ਼ ਡਿਵੈਲਪਮੈਂਟ ਕਾਂਟ ਗੋ ਫਾਰ ਵਿਦਾਊਟ ਰਿਜ਼ੋਲਵਿੰਗ ਐਥਨਿਕ ਇਸ਼ੂਜ਼। ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ ਅੱਗੇ ਨਹੀਂ ਜਾ ਸਕਦਾ ਜਦੋਂ ਤੱਕ ਐਥਨਿਕ ਇਸ਼ੂ ਰਿਜ਼ੋਲਵ ਨਹੀਂ ਹੁੰਦੇ। ਜਦੋਂ ਤੁਸੀਂ ਐਥਨਿਕ ਦੇਖਦੇ ਹੋ, ਮੈਨੂੰ ਵੀ ਲੱਗਾ ਕਿ ਵੀ ਇਹ ਸ਼ਾਇਦ ਭਾਰਤ ਦੇ ਵਿੱਚ ਜਿਹੜਾ ਮਾਈਨੋਰਟੀਜ਼ ਨਾਲ ਸਲੂਕ ਹੈ ਹਿੰਦੂ, ਪਰ ਉਹਨਾਂ ਨੇ ਆਲ ਟੂਗੈਦਰ ਇਸ ਨੂੰ ਨਾਰਥ ਈਸਟ ਦੀਆਂ ਜਿਹੜੀਆਂ 7 ਸਟੇਟਾਂ ਨੇ ਤਾਂ ਉਹਨਾਂ ਦੀ ਮਾਂ ਸਟੇਟ ਤਾਂ ਅਸਾਮ ਹੀ ਹੈ। ਅਸਾਮ 'ਚੋਂ ਹੀ ਇਹ ਸਾਰੀਆਂ ਸਟੇਟਾਂ ਕਾਰਵ ਆਊਟ ਕੀਤੀਆਂ ਭਾਰਤੀ ਹਾਕਮਾਂ ਨੇ ਪਿਛਲੇ 75 ਸਾਲਾਂ 'ਚ। ਉਹਦੇ 'ਚ ਉਹਨਾਂ ਨੇ ਸਿਰਫ ਤੇ ਸਿਰਫ ਅਸਾਮ ਦੇ ਹਵਾਲੇ ਨਾਲ ਔਰ ਕਿ ਉੱਥੇ ਕਿਵੇਂ ਉਹਨਾਂ ਦਾ ਸਟੈਂਡਰਡ ਕੀ ਹੈ ਲਿਵਿੰਗ ਦਾ, ਕਿਵੇਂ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਔਰ ਉਹਨਾਂ ਨੇ ਆਪਣੇ ਚਾਈਨਾ ਦਾ ਇੱਕ ਏਰੀਆ ਜਿਹੜਾ ਹੈ ਉਸ ਦਾ ਕੰਪੈਰੀਜ਼ਨ ਇਸ ਦੇ ਨਾਲ ਕੀਤਾ ਔਰ ਉਹਦੇ 'ਚ ਉਹਨਾਂ ਨੇ ਅਸਾਮ ਦੀਆਂ ਸਿਮਿਲੈਰਿਟੀਜ਼ ਔਰ ਪਿਓਰ ਸਿਟੀ ਆਫ ਚਾਈਨਾਜ਼ ਯੂਨਾਨ ਪ੍ਰੋਵਿੰਸ ਨੀਅਰ ਮਿਆਂਮਾਰ, ਇਹ ਪ੍ਰੋਵਿੰਸ ਦਾ ਜ਼ਿਕਰ ਕੀਤਾ। ਯੂਨਾਨ ਪ੍ਰੋਵਿੰਸ ਹੈ ਉਹਨਾਂ ਦਾ ਮਿਆਂਮਾਰ ਦੇ ਨੇੜੇ ਔਰ ਪਿਓਰ ਸਿਟੀ ਹੈ। ਔਰ ਉਹਦੇ 'ਚ ਇਹਨੇ ਬਿਗਨਿੰਗ 'ਚ ਹੀ ਕਿਹਾ ਕਿ ਵੀ ਇਹ ਜਿਹੜਾ ਵਾਈਲ ਵਾਸ਼ਿੰਗਟਨ ਰਿਸੀਵਡ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ with unprecedented enthusiasm, former US President Barack Obama made a few displeasing comments. In an interview with CNN, he said that if India does not protect its Muslims, there is a strong possibility that India at some point starts pulling apart. ਟੁੱਟ ਜਾਏਗਾ ਇੰਡੀਆ ਕਿਸੇ ਨੁਕਤੇ ਤੇ ਆ ਕੇ। ਹੁਣ ਇਹਨੂੰ ਉਹਨੇ ਕੋਟ ਕਰਕੇ ਕਿਹਾ ਕਿ ਵੀ whatever Obama's reason was for saying this, he has touched on a sensitive issue of India's national governance, the treatment of minorities. ਉਹਨੇ ਕਿਹਾ ਵੀ ਇੱਕ ਤਾਂ ਉਹਨੇ ਇਹ ਇਸ਼ੂ ਟੱਚ ਕਰ ਲਿਆ ਕਿ ਮਾਈਨੋਰਟੀਜ਼ ਦੇ ਨਾਲ ਉੱਥੇ ਕੀ ਹੋ ਰਿਹਾ। ਫਿਰ ਉਹਨੇ ਇੰਡੀਆ ਦਾ ਕਿਹਾ ਕਿ ਵੀ ਇਹ ਮਲਟੀ ਐਥਨਿਕ ਕੰਟਰੀ ਹੈ ਔਰ ਇਹ ਜਿਹੜੀਆਂ ਨੇ ਫਿਰ ਉਹ ਸਿੱਧਾ ਹੀ ਅਸਾਮ ਤੇ ਆ ਗਿਆ। ਔਨ ਟਿਊਜ਼ਡੇ some activist organizations planned a shutdown strike in the southern parts of Assam state. On June 5th, tension has returned as 2 people were killed in gunfire at Assam's Damji district despite a historic MOU in 2022। ਫਿਰ ਉਹਨਾਂ ਨੇ ਕ੍ਰਾਈਮ ਇਨ ਇੰਡੀਆ 2021 ਦੀ ਰਿਪੋਰਟ ਨੂੰ ਕੋਟ ਕੀਤਾ ਹੈ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ, ਜਿਹਦੇ 'ਚ ਉਹਨਾਂ ਨੇ ਕਿਹਾ ਵੀ 1 ਸਾਲ ਦੇ ਵਿੱਚ ਅਸਾਮ ਦੇ ਵਿੱਚ 780 ਇਨਸੀਡੈਂਟਸ ਹੋਈਆਂ ਨੇ ਰਾਈਟਸ ਦੇ। ਹੁਣ ਇਹ ਖਬਰਾਂ ਸਾਨੂੰ ਨਹੀਂ ਸੀ ਪਤਾ ਵੀ ਇਸ ਲੈਵਲ ਦੇ ਉੱਤੇ ਅਜੇ ਵੀ ਅਸਾਮ 'ਚ ਵਾਇਲੈਂਸ ਚੱਲ ਰਹੀ ਹੈ ਔਰ ਉਹਦੇ 'ਚ 1498 ਵਿਕਟਮ ਨੇ ਜਿਹੜੀਆਂ ਇਸ ਵਾਇਲੈਂਸ ਦੀਆਂ ਘਟਨਾਵਾਂ ਹੋਈਆਂ। ਔਰ ਉਹਨੇ ਕਿਹਾ ਜੀ ਵੀ ਭਾਵੇਂ ਬਾਕੀ ਸਟੇਟਾਂ 'ਚ ਵੀ ਨਾਰਦਰਨ ਇੰਡੀਆ ਦੇ ਬੜੇ ਸੀਰੀਅਸ ਰਾਈਟਸ ਹੁੰਦੇ ਨੇ, ਪਰ ਉਹਨੇ ਕਿਹਾ ਮੈਂ ਅਸਾਮ ਇਸ ਲਈ ਮੈਂਸ਼ਨ ਕੀਤਾ ਕਿਉਂਕਿ ਅਸਾਮ ਔਰ ਜਿਹੜੀ ਚਾਈਨਾ ਦੇ ਯੂਨਾਨ ਪ੍ਰੋਵਿੰਸ ਦੀ ਪਿਓਰ ਸਿਟੀ ਹੈ ਉਹਦੇ ਸਿਮਿਲੈਰਿਟੀਜ਼ ਨੇ, ਜਿੱਥੇ ਕਿ ਮੈਂ ਤਾਜ਼ਾ ਜਾ ਕੇ ਆਇਆ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸਾਮ 'ਚ ਕਿੰਨੇ ਨੇ ਇਹ ਪਤਾ ਨਹੀਂ ਐਥਨਿਕ ਗਰੁੱਪ, ਪਰ ਪਿਓਰ ਦੇ ਵਿੱਚ 14 ਐਥਨਿਕ ਗਰੁੱਪ ਨੇ। ਫਿਰ ਉਹਨੇ ਬੈਕਗਰਾਊਂਡ ਦਿੱਤੀ ਹੈ ਕਿ ਬੋਥ ਰੀਜਨਸ ਹੈਵ ਕਰੈਕਟਰਿਸਟਿਕ ਆਫ ਦਾ ਜ਼ੋਮੀਆ ਰੀਜਨ ਦੈਟ ਆਈ ਮੈਂਸ਼ਨਡ, ਕਿ ਭਾਈ ਉੱਥੇ ਦੋਨੋਂ ਥਾਵਾਂ ਦੇ ਉੱਤੇ
ਚਾਹ ਪੱਤੀ ਦੀ ਪ੍ਰੋਡਕਸ਼ਨ ਹੈ, ਅਸਾਮ ਦਾਰਜਲਿੰਗ ਟੀ ਉੱਥੋਂ ਹੀ ਨਿਕਲੀ। ਔਰ ਦੂਜੇ 'ਚ ਵੀ ਜਿਹੜਾ ਉਹਨਾਂ ਨੇ ਜਿਹੜੀ ਹੈ ਹੁਣ ਯੂਨਾਨ ਪ੍ਰੋਵਿੰਸ ਦਾ ਜ਼ਿਕਰ ਕੀਤਾ ਹੈ, ਉੱਥੇ ਵੀ ਟੀ ਹੈ। ਔਰ ਫਿਰ ਉਹਨੇ ਕਿਹਾ ਜੀ ਅਸਾਮ's economy heavily relies on tea exports. According to Indian media data, Northeast India contributed about 83% of the country's annual tea production in 2021-22 ਕਿ 83% 2 ਸਾਲ ਪਿਛਲੇ ਸਾਲ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਅਸਾਮ ਦੇ ਵਿੱਚ ਹੀ ਹੁੰਦੀ ਹੈ। ਫਿਰ ਇਹਨਾਂ ਦੋਨਾਂ ਰੀਜਨਸ ਦਾ ਕੰਪੇਅਰ ਕੀਤਾ ਕਿ ਵੀ ਉਹਨਾਂ ਦੀ ਪਰ ਕੈਪੀਟਾ ਇਨਕਮ ਕੀ ਹੈ। ਅਸਾਮ GDP ਪਰ ਕੈਪੀਟਾ ਇਜ਼ $1,500, ਜਿਹੜੀ ਇੰਡੀਆ ਦੀ ਪਰ ਕੈਪੀਟਾ $2,300 ਤੋਂ ਕਿਤੇ ਘੱਟ ਹੈ। ਇਸੇ ਤਰ੍ਹਾਂ ਜਦੋਂ ਦੂਜੇ ਪਾਸੇ ਦੇਖੋ ਜਿਹੜਾ ਯੂਨਾਨ ਪ੍ਰੋਵਿੰਸ ਦੀ ਹੈ, ਉਹਨਾਂ ਦੀ ਪਰ ਕੈਪੀਟਾ ਜਿਹੜੀ ਹੈ 5,950 ਹੈ। ਸੋ ਇਹ ਇੱਕ ਲਿਓਰ ਵੀ ਹੈ ਕਿ ਵੀ ਉਹਨਾਂ ਨੂੰ ਅਸਾਮ ਦੇ ਦੂਜਿਆਂ ਲੋਕਾਂ ਨੂੰ ਕਿ ਤੁਹਾਨੂੰ ਤਾਂ ਇਹ ਗੁਰਬਤ 'ਚ ਮਾਰ ਰਹੇ ਨੇ। 83% ਟੀ ਤੁਸੀਂ ਕਰ ਰਹੇ ਹੋ, ਇਹ ਐਕਸਪੋਰਟ ਮਨੀ ਬਣਾ ਰਹੇ ਨੇ, ਪਰ ਤੁਹਾਡੇ ਤਾਂ ਇਹ ਕੋਈ ਨਾ ਇਨਵੈਸਟ ਕਰਦੇ ਨੇ ਨਾ ਡਿਵੈਲਪ ਕਰਦੇ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਵਿੱਚ ਉਹਨੇ ਇਸ ਸਾਰੇ ਨੂੰ ਕਿਹਾ ਕਿ ਵੀ ਇਹ ਕਿੱਥੇ ਉਹ ਡਿਵੈਲਪ ਹੋ ਰਹੇ ਨੇ ਜਿਹੜੇ ਚਾਈਨਾ ਦੇ ਪ੍ਰੋਵਿੰਸ ਨੇ, ਕਿੱਥੇ ਦੂਸਰੇ ਪਾਸੇ ਹੋ ਰਹੇ ਨੇ। ਉਹਨਾਂ ਨੇ ਕਿਹਾ ਵੀ ਜੀ no matter how highly the US touts India's democracy, if the country's various ethnic groups do not develop in tandem, enjoy the dividends of development, but remain divided along religious lines, its modernization will not be sustainable and will always face the possibility of division. ਇਹ ਹੈ ਚਾਈਨਾ ਦਾ ਸਟੈਂਡ। ਉਹਨਾਂ ਨੇ ਕਿਹਾ ਜੀ ਠੀਕ ਹੈ ਅਮਰੀਕਾ ਜਿੰਨਾ ਮਰਜ਼ੀ ਗੁੱਡੇ ਬੰਨੇ ਭਾਰਤ ਦੀ ਡੈਮੋਕ੍ਰੇਸੀ ਦੇ ਔਰ ਦੂਸਰਿਆਂ ਦੇ, ਬਿਲਕੁਲ, ਪਰ ਜੇ ਐਥਨਿਕ ਗਰੁੱਪ ਡਿਵੈਲਪ ਨਹੀਂ ਹੁੰਦੇ ਉਹ ਡਿਵੀਜ਼ਨ ਲਾਈ ਕਰਦੀ ਹੈ, ਰਿਲੀਜੀਅਸ ਲਾਈਨਸ ਦੇ ਡਿਵੀਜ਼ਨ ਰਹਿੰਦੀ ਹੈ ਔਰ ਮਾਡਰਨਾਈਜੇਸ਼ਨ ਨਹੀਂ ਹੁੰਦੀ, ਫਿਰ ਇਹ ਜਿਹੜਾ ਹੈ ਅਲਟੀਮੇਟਲੀ ਇਸ 'ਚੋਂ ਡਿਵੀਜ਼ਨ ਹੀ ਨਿਕਲਦੀ ਹੈ। ਔਰ ਜਦੋਂ ਇਹ ਦੇਖ ਰਿਹਾ ਸੀ ਤਾਂ ਮੈਂ ਦੇਖਿਆ ਕਿ ਪਿਛਲੇ ਦਿਨਾਂ ਦੀ ਖਬਰ ਜਿਹੜੀ ਮੀਡੀਆ 'ਚ ਇੱਕ ਅੱਧੇ 'ਚ ਆਈ, ਬਾਕੀ ਪੀ ਗਏ। ਮੌਬ ਅਟੈਕਸ BSF ਆਊਟਪੋਸਟ ਇਨ ਮੇਘਾਲਿਆ's ਈਸਟ ਖਾਸੀ ਹਿਲਸ, 5 ਇੰਜਰਡ। ਔਰ ਇਹ ਉਹਨਾਂ ਨੇ ਪਿੰਡ ਦਾ ਨਾਂ ਵੀ ਹੈ ਕਿੱਥੇ ਹੋਇਆ। ਹੁਣ ਕਿਉਂਕਿ ਅਜੇ ਵੀ ਮਨੀਪੁਰ ਦੇ ਵਿੱਚ ਸਟ੍ਰਾਈਫ ਚੱਲ ਰਹੀ ਹੈ, ਇਹਨਾਂ ਨੇ ਏਅਰ ਫੋਰਸ ਯੂਜ਼ ਕਰਕੇ ਜਿਹੜਾ ਉਹਨਾਂ ਦਾ ਟਰਾਈਬ ਹੈ ਕੁਕੀ ਟਰਾਈਬ, ਉਹਨਾਂ ਦੇ ਟਿਕਾਣਿਆਂ 'ਤੇ ਬੰਬ ਨਾਲ ਹਮਲੇ ਕੀਤੇ ਨੇ। ਮੇਘਾਲਿਆ ਦਾ ਸੀਨ ਸਾਹਮਣੇ ਹੈ, ਅਸਾਮ ਚੀਨ ਨੇ ਦੱਸ ਦਿੱਤਾ ਹੈ। ਤੇ ਇਸ ਸਾਰੇ ਦੇ ਚੱਲਦੇ ਆ ਫਿਰ ਜੇ ਓਬਾਮਾ ਨੇ ਕਿਹਾ ਕਿ ਭਾਈ ਭਾਰਤ ਟੁੱਟਣ ਵੱਲ ਵੱਧ ਰਿਹਾ ਜਿਸ ਕਿਸਮ ਦੀਆਂ ਨੀਤੀਆਂ ਨੇ, ਤੇ ਚੀਨ ਨੇ ਉਸ 'ਤੇ ਸਟੈਂਪ ਲਾ ਕੇ ਕਿਹਾ ਕਿ ਭਾਈ ਤੁਸੀਂ ਮੇਨ ਸਟ੍ਰੀਮ ਦੇ ਟੁੱਟਣ ਦੀ ਗੱਲ ਕੀਤੀ ਹੋਏਗੀ, ਇੱਥੇ ਅਸਾਮ ਤੋਂ ਲੈ ਕੇ ਜਿਹੜੀਆਂ 7 ਭੈਣਾਂ ਨੇ ਇਹ ਸਾਡੀਆਂ ਹੀ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।